ਉਹੀ ਭਾਰਤ ਜਿਹਨੇ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਫੈਸਲਾ ਕੀਤਾ ਸੀ ਕਿ ਅਸੀਂ ਹੁਣ ਇੰਨੇ ਇੱਕ ਸੈਲਫ ਸਫੀਸ਼ੀਐਂਟ ਹੋ ਗਏ ਹਾਂ ਕਿ ਸਾਨੂੰ ਕਿਸੇ ਬਾਹਰਲੀ ਮਦਦ ਦੀ ਲੋੜ ਨਹੀਂ। ਇਸ ਵੇਲੇ ਇਹਨਾਂ ਦਾ ਨੱਕ ਥੱਲੇ ਰਗੜਿਆ ਗਿਆ ਟਾਈਮ ਸਕੁਏਅਰ ਦੇ ਵਿੱਚ ਇੰਨਾ ਵੱਡਾ ਇਕੱਠ, ਰਾਊਡੀ ਮੌਡੀ ਹਿਊਸਟਨ ਫਲਾਣਾ ਟਿਮਕਾ। ਇਹਨਾਂ ਨੂੰ ਲੱਗਦਾ ਸੀ ਕਿ ਵੀ ਉਹ ਸਾਰੇ ਇੱਥੇ UN ਦੇ ਬਾਹਰ ਲੰਮੇ ਪਾਏ ਸੀ, ਯੋਗਾ ਕਰਾ ਰਹੇ ਨੇ, ਇੰਟਰਨੈਸ਼ਨਲ ਯੋਗਾ ਡੇ ਬਣ ਗਏ। ਇਹਨਾਂ ਦਾ ਹਾਲ ਇਹ ਹੈ ਕਿ ਇੱਕ ਇੰਟਰਨੈਸ਼ਨਲ ਜਿਹੜਾ ਉਹ ਚੂਹਾ ਡੇ ਰੱਖੋ ਕਿ ਵੀ ਤੁਹਾਡੀ ਚੂਹਿਆਂ ਦੀ ਪੂਜਾ ਦਿਖਾਣ, ਇੱਕ ਗਊ ਮੂਤਰ ਡੇ ਰੱਖੋ ਤੁਹਾਡਾ ਦੱਸਣ ਕਿ ਵੀ ਤੁਸੀਂ ਕਰਦੇ ਕੀ ਹੋ। ਕਿ ਵੀ ਭਾਰਤ ਤਾਂ ਹੁਣ ਅਸੀਂ ਤਾਂ ਵੈਕਸੀਨ ਮੈਤਰੀ ਕਰ ਰਹੇ ਹਾਂ, ਵੈਕਸੀਨ ਡਿਪਲੋਮੇਸੀ ਕਹਿਣ ਲੱਗ ਗਏ, ਦੁਨੀਆ ਨੂੰ ਅਸੀਂ ਖਵਾ ਰਹੇ ਹਾਂ। ਹੁਣ ਫਲਾਣਾ ਹੁਣ ਜਿਹੜਾ ਜੈ ਸ਼ੰਕਰ ਆ ਕੇ ਬੈਠੇ $500 ਮਿਲੀਅਨ ਦੀ ਅਮਰੀਕਾ ਨੇ ਮਦਦ ਦਿੱਤੀ ਹੈ। ਕਿਵੇਂ ਭਾਰਤ ਨੇ ਪਾਕਿਸਤਾਨ ਨੂੰ ਦੁਨੀਆ ਭਰ 'ਚ ਆਈਸੋਲੇਟ ਕਰਨ ਦੇ ਲਈ ਐਪੀਸੈਂਟਰ ਆਫ ਟੈਰਰਿਜ਼ਮ, ਮਦਰ ਆਫ ਟੈਰਰਿਜ਼ਮ, ਰੈਡੀਕਲ ਇਸਲਾਮਾਈਜੇਸ਼ਨ, ਹਾਲਾਂਕਿ ਦੁਨੀਆ ਦੀ ਸਭ ਤੋਂ ਵੱਡੀ ਟੈਰਰਿਸਟ ਜਮਾਤ RSS ਦੀ ਹੀ ਇਹ ਆਊਟਫਿਟ ਹੈ ਮੋਦੀ ਗਵਰਨਮੈਂਟ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਅੱਜ ਕੱਲ੍ਹ ਅਮਰੀਕਾ ਦੇ ਦੌਰੇ ਤੇ ਹਨ ਅਤੇ ਉਹ ਵੱਖ-ਵੱਖ ਪ੍ਰਮੁੱਖ ਸ਼ਖਸੀਅਤਾਂ ਨੂੰ ਮਿਲ ਰਹੇ ਹਨ। ਪਾਕਿਸਤਾਨ ਵਿਰੋਧੀ ਜ਼ਹਿਰ ਨਾਲ ਭਰੇ ਹੋਏ ਇਸ ਭਾਰਤੀ ਵਜ਼ੀਰ ਵੱਲੋਂ ਦਹਿਸ਼ਤਗਰਦੀ ਅਤੇ ਅੱਤਵਾਦ ਨੂੰ ਪਾਕਿਸਤਾਨ ਦੇ ਖਾਤੇ ਵਿੱਚ ਪਾ ਕੇ ਘਟੀਆ ਕਿਸਮ ਦੀ ਗੁਫ਼ਤਗੂ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਅਕਸਰ ਇੱਕ ਇਹ ਟਰਮ ਸਾਡੇ ਯੂਜ਼ ਹੁੰਦੀ ਹੈ ਵੀ ਖਾਨਾ ਦੇ ਖਾਨ ਪ੍ਰਾਹੁਣੇ, ਵੀ ਖਾਨਾ ਦੇ ਕੋਲ ਖਾਨ ਹੀ ਆਉਂਦੇ ਨੇ ਵੱਡੇ ਵੱਡੇ। ਪਰ ਕਈ ਵਾਰ ਇਹ ਵੀ ਹੁੰਦਾ ਹੈ ਕਿ ਵੀ ਵੱਡੇ ਸਾਹਿਬ ਦੇ ਕੋਲ ਮੰਗਤਾ ਵੀ ਆਉਂਦਾ ਹੈ, ਉਹ ਹੱਥ 'ਚ ਕਚਕੌਲ ਫੜ ਕੇ ਕਿ ਭਾਈ ਦੇ ਅੱਲਾਹ ਕੇ ਨਾਮ ਤੁਝ ਕੋ ਅੱਲਾਹ ਰੱਖੇ। ਸੋ ਹੁਣ ਅੱਜ ਕੱਲ ਭਾਰਤ ਦੇ ਫੋਰਨ ਮਿਨਿਸਟਰ ਜਿਹਨੂੰ ਖਾਰਜਾ ਵਜ਼ੀਰੇ ਖਾਰਜਾ ਕਹਿੰਦੇ ਨੇ, ਉਹ ਆਏ ਹੋਏ ਨੇ। ਜੈ ਸ਼ੰਕਰ ਜਨਾਬ, ਜੈ ਹੋ ਸ਼ੰਕਰ ਕੀ ਤੇ ਜੈ ਸ਼ੰਕਰ, ਔਰ ਡੇਰਾ ਲਾ ਕੇ ਬੈਠੇ ਨੇ। ਆਇਆਂ ਤਾਂ 4 ਦਿਨ ਹੋ ਗਏ ਨਿਊਯਾਰਕ ਦੇ, ਪਰ ਕਿਉਂਕਿ ਜਿਹਨੂੰ ਉਹਨਾਂ ਨੇ ਆਪਣੇ ਕਾਊਂਟਰ ਪਾਰਟ ਨੂੰ ਮਿਲਣਾ ਸੀ, ਜਿਹੜੇ US ਦੇ ਸੈਕਟਰੀ ਆਫ ਸਟੇਟ ਨੇ ਮਿਸਟਰ ਐਂਟਨੀ ਬਲਿੰਕਨ, ਉਹਨਾਂ ਨੇ ਤਾਂ ਝੋਲਾ ਚੁੱਕਿਆ ਕਿ ਵੀ ਮੈਂ ਪਹਿਲਾਂ ਮਿਡਲ ਈਸਟ ਦੀ ਅੱਗ ਬੁਝਾਵਾਂ, ਉੱਥੇ ਸੀਜ਼ ਫਾਇਰ, ਔਰ ਉਹਨਾਂ ਇਜ਼ਰਾਈਲ, ਫਿਰ ਵੈਸਟ ਬੈਂਕ ਔਰ ਕਾਇਰੋ ਔਰ ਨਾਲ ਲੱਗਦੇ ਜਾਰਡਨ, ਔਰ ਉਹਨਾਂ ਬੁੱਧਵਾਰ ਅੱਜ ਰਾਤ ਆਣਗੇ। ਸੋ ਕੱਲ ਤੱਕ ਇਹ ਡੀਕਣਾ ਇਹਨੇ ਜੈ ਸ਼ੰਕਰ ਨੇ। ਲੇਕਿਨ ਇਨ ਦਾ ਮੀਨ ਟਾਈਮ ਜਿਵੇਂ ਇਹਨਾਂ ਦਾ ਜਦੋਂ ਇਹਨਾਂ ਨੇ ਉਹ ਜਿਵੇਂ ਜਿਹੜੇ ਅਫਸਰਾਂ ਨੇ ਟ੍ਰਿਪ ਮਾਰਨਾ ਹੁੰਦਾ ਹੈ ਟੂਰ, ਤੇ ਉਹ ਫਿਰ ਬਣਾ ਲੈਂਦੇ ਨੇ ਰਾਹ 'ਚ ਅਸੀਂ ਉੱਥੇ ਵੀ ਜਿਹੜਾ ਹੈ ਉਹਨੂੰ ਇੰਸਪੈਕਟ ਕਰਨਾ, ਦੂਜਾ ਭਾਵੇਂ ਜਾ ਛੁੱਟੀ ਰਹਿ ਹੁੰਦੇ ਨੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦਾ ਸਾਰਾ ਪ੍ਰਾਈਡ ਪਹਿਲਾਂ ਤਾਂ ਚੀਨ ਨੇ ਮਿੱਟੀ 'ਚ ਮਿਲਾ ਦਿੱਤਾ 2020 'ਚ। ਨਹੀਂ ਤਾਂ ਇਹੀ ਮੋਦੀ ਜਦੋਂ ਅਮਰੀਕਾ 'ਚੋਂ ਇਵੇਂ ਨਹੀਂ ਸੀ ਹੁੰਦਾ ਕਿ ਹਫਤਾ ਉਹਨਾਂ ਦਾ ਫੋਰਨ ਮਿਨਿਸਟਰ ਉੱਥੇ ਕ੍ਰਾਈਸਿਸ ਚੱਲ ਰਿਹਾ ਪੰਜਾਬ ਜਿਹੜਾ ਭਾਰਤ ਦੇ ਵਿੱਚ ਕੀ ਚੱਲ ਰਿਹਾ ਕੋਵਿਡ ਦੇ ਹਵਾਲੇ ਨਾਲ ਇੱਥੇ ਬੈਠਾ ਹੋਏ। ਇਹ ਆਲਰੇਡੀ ਮੰਗਤਿਆਂ ਵਾਲੇ ਸਟੇਟਸ ਦਾ ਹੀ ਹਾਲ ਹੁੰਦਾ ਹੈ। ਅਦਰਵਾਈਜ਼ ਇਹੀ ਮੋਦੀ ਵਿਸ਼ਵ ਗੁਰੂ, ਵਾਸ਼ਿੰਗਟਨ, ਵਾਈਟ ਹਾਊਸ, ਰੈੱਡ ਕਾਰਪੇਟ, ਇੱਥੇ ਟਾਈਮ ਸਕੁਏਅਰ ਦੇ ਵਿੱਚ ਇੰਨਾ ਵੱਡਾ ਇਕੱਠ, ਰਾਊਡੀ ਮੌਡੀ ਹਿਊਸਟਨ ਫਲਾਣਾ ਟਿਮਕਾ। ਇਹਨਾਂ ਨੂੰ ਲੱਗਦਾ ਸੀ ਕਿ ਵੀ ਉਹ ਸਾਰੇ ਇੱਥੇ UN ਦੇ ਬਾਹਰ ਲੰਮੇ ਪਾਏ ਸੀ, ਯੋਗਾ ਕਰਾ ਰਹੇ ਨੇ, ਇੰਟਰਨੈਸ਼ਨਲ ਯੋਗਾ ਡੇ ਬਣ ਗਿਆ, ਫਲਾਣਾ ਡੇ ਬਣ ਗਿਆ। ਹੁਣ ਤਾਂ ਇਹਨਾਂ ਦਾ ਹਾਲ ਇਹ ਹੈ ਕਿ ਇੱਕ ਇੰਟਰਨੈਸ਼ਨਲ ਜਿਹੜਾ ਉਹ ਚੂਹਾ ਡੇ ਰੱਖੋ ਕਿ ਵੀ ਤੁਹਾਡੀ ਚੂਹਿਆਂ ਦੀ ਪੂਜਾ ਦਿਖਾਣ, ਇੱਕ ਗਊ ਮੂਤਰ ਡੇ ਰੱਖੋ ਤੁਹਾਡਾ ਦੱਸਣ ਕਿ ਵੀ ਤੁਸੀਂ ਕਰਦੇ ਕੀ ਹੋ। ਸੋ ਉਹ ਸਾਰੇ ਐਕਸਪੋਜ਼ ਹੋਏ ਨੇ ਇਸ ਵੇਲੇ ਬਿਲਕੁਲ ਲੋ ਐਬ ਤੇ, ਹਰ ਪਾਸਿਓਂ ਫੇਲ। ਅਫਗਾਨਿਸਤਾਨ ਦੇ ਮੁੱਦੇ ਤੇ ਵੀ ਜੁੱਤੀਆਂ ਪਈਆਂ, ਕੋਈ ਰੋਲ ਨਹੀਂ ਹੋਇਆ ਫਾਈਨਲ ਨੈਗੋਸ਼ੀਏਸ਼ਨ 'ਚ। ਈਵਨ ਕੁਆਡ ਬਣਾ ਕੇ ਇਹਨਾਂ ਨੂੰ ਲੱਗਦਾ ਸੀ ਕਿ ਚੀਨ ਨੇ ਪਹਿਲਾਂ ਕੁੱਟਿਆ 1000 ਸਕੁਏਅਰ ਕਿਲੋਮੀਟਰ ਜਾਂ ਸਕੁਏਅਰ ਮਾਈਲ ਤੋਂ ਜ਼ਿਆਦਾ ਇਹਨਾਂ ਦੀ ਟੈਰੀਟਰੀ ਵੀ ਖੋਹ ਲਈ। ਫਿਰ COVID-19 'ਚ ਜਿਵੇਂ ਕਲੈਪਸ ਹੋਇਆ ਸਾਰਾ ਸਟਰਕਚਰ। ਉਹੀ ਭਾਰਤ ਜਿਹਨੇ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਫੈਸਲਾ ਕੀਤਾ ਸੀ ਕਿ ਅਸੀਂ ਹੁਣ ਇੰਨੇ ਇੱਕ ਸੈਲਫ ਸਫੀਸ਼ੀਐਂਟ ਹੋ ਗਏ ਹਾਂ ਕਿ ਸਾਨੂੰ ਕਿਸੇ ਬਾਹਰਲੀ ਮਦਦ ਦੀ ਲੋੜ ਨਹੀਂ। ਔਰ ਇਹ ਸੁਨਾਮੀ ਦੇ ਵੇਲੇ ਜਦੋਂ ਸੁਨਾਮੀ ਨੇ ਇੰਡੋਨੇਸ਼ੀਆ 'ਚ ਤਬਾਹੀ ਕੀਤੀ, ਗੁਆਂਢ ਸ੍ਰੀਲੰਕਾ 'ਚ ਵੀ ਕੀਤੀ, ਤਮਿਲਨਾਡੂ 'ਚ ਵੀ ਹੋਈ, ਅੰਡੇਮਾਨ ਨਿਕੋਬਾਰ 'ਚ ਹੋਈ, ਲੇਕਿਨ ਮਨਮੋਹਨ ਸਿੰਘ ਸਰਕਾਰ ਨੇ
ਜਿਹੜਾ ਇੰਨੀ ਇਕਨੋਮਿਕਲ ਉਹ ਸਟੇਬਿਲਿਟੀ ਵੀ ਸੀ, ਕਿਤੇ ਨਾ ਕਿਤੇ ਫਾਲਸ ਪ੍ਰਾਈਡ ਵੀ ਸੀ। ਔਰ ਇਹੀ ਲਾਈਨ ਇਹਨਾਂ ਨੇ ਸੀ ਕਿ ਵੀ ਭਾਰਤ ਤਾਂ ਹੁਣ ਅਸੀਂ ਤਾਂ ਵੈਕਸੀਨ ਮੈਤਰੀ ਕਰ ਰਹੇ ਹਾਂ, ਵੈਕਸੀਨ ਡਿਪਲੋਮੇਸੀ ਕਹਿਣ ਲੱਗ ਗਏ, ਦੁਨੀਆ ਨੂੰ ਅਸੀਂ ਖਵਾ ਰਹੇ ਹਾਂ, ਹੁਣ ਫਲਾਣਾ। ਹੁਣ ਜਿਹੜਾ ਜੈ ਸ਼ੰਕਰ ਆ ਕੇ ਬੈਠੇ, $500 ਮਿਲੀਅਨ ਦੀ ਅਮਰੀਕਾ ਨੇ ਮਦਦ ਦਿੱਤੀ ਹੈ। ਕਿੰਨਾ ਉਹ ਦਵਾਈਆਂ ਦੇ ਹਵਾਲੇ ਨਾਲ, ਅਦਰਵਾਈਜ਼ ਭੁੱਖੇ ਮਰਨ ਵਾਲਾ ਇਹਨਾਂ ਦਾ 1/4 ਇਕਨੋਮੀ ਜਿਹੜੀ ਹੈ ਉਹ ਐਵੈਪੋਰੇਟ ਹੋਈ ਹੈ। ਔਰ ਫੋਰਨ ਪਾਲਿਸੀ 'ਚ ਜਿਸ ਚੀਨ ਨੂੰ ਚੈਲੰਜ ਕਰ ਰਿਹਾ ਸੀ, ਚੀਨ ਤਾਂ ਜਿਹੜਾ ਉਹ ਈਰਾਨ ਦੇ ਵੀ ਨੇੜੇ ਆਇਆ। ਸ੍ਰੀਲੰਕਾ ਨੇ ਵੀ ਉਹਨਾਂ ਦੀ ਪਾਰਲੀਮੈਂਟ ਨੇ ਪਾਸ ਕਰਕੇ ਜਿਹੜੀ ਪੋਰਟ ਇੰਡੀਆ ਚਾਹੁੰਦਾ ਸੀ ਕਿ ਉਹ ਸ੍ਰੀਲੰਕਾ ਨਾ ਦੇ ਚੀਨ ਨੂੰ, ਉਹਨੂੰ ਵੀ ਦਿੱਤੀ ਹੈ। ਔਰ ਅਮਰੀਕਾ ਦੇ ਹਵਾਲੇ ਨਾਲ ਵੀ ਅਸੀਂ ਅਕਸਰ ਗੱਲ ਕਰਦੇ ਹਾਂ। ਹਾਲਾਂਕਿ ਕੱਲ੍ਹ ਦਾ ਸਾਡਾ ਸੈਗਮੈਂਟ ਕਾਫੀ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਪਸੰਦ ਕੀਤਾ, ਜਿੱਥੇ ਅਸੀਂ ਅਮਰੀਕਾ ਪਾਕਿਸਤਾਨ ਇੰਟਰੈਕਸ਼ਨ ਕਿ ਵੀ ਇਹ ਕੈਰਟ ਐਂਡ ਸਟਿਕ ਪਾਲਿਸੀ ਕਿ ਭਾਈ ਗਾਜਰਾਂ ਵੀ ਦਿਖਾ ਰਹੇ ਨੇ ਤੇ ਸੋਟੀ ਵੀ ਦਿਖਾ ਰਹੇ ਨੇ। ਵੈਸੇ ਇੱਕ ਸਾਡੇ ਵਿਊਅਰ ਨੇ ਲਿਖਿਆ ਵੀ ਨਹੀਂ, ਅਮਰੀਕਾ ਨਹੀਂ ਦਿਖਾ ਰਿਹਾ, ਇਹ ਪਾਕਿਸਤਾਨ ਅਮਰੀਕਾ ਨੂੰ ਦੱਸ ਰਿਹਾ ਵੀ ਕੈਰਟ ਐਂਡ ਸਟਿਕ ਕੀ ਹੈ, ਕਿ ਭਾਈ ਉਹ ਉਹਨਾਂ ਨੂੰ ਕਹਿ ਰਹੇ ਨੇ ਕਿ ਵੀ ਆਹ ਸਾਡਾ ਹਿੱਸਾ ਹੈ ਤੇ ਹੁਣ ਤੁਸੀਂ ਦੱਸੋ ਕੀ ਹੈ, ਨਹੀਂ ਤਾਂ ਫਿਰ ਆਹ ਸੋਟੀ ਹੈ, ਚੱਲੇ ਆ ਚੀਨ ਵੱਲ। ਸੋ ਇਹ ਸਾਰਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਪਾਕਿਸਤਾਨ ਨੂੰ ਮੋਦੀ ਐਡਮਿਨਿਸਟ੍ਰੇਸ਼ਨ ਪਹਿਲੇ ਦਿਨ ਤੋਂ, ਹਾਲਾਂ ਮੋਦੀ ਨੇ ਡਰਾਮਾ ਕੀਤਾ, ਸਹੁੰ ਚੁੱਕ ਸਮਾਗਮ ਵੇਲੇ ਸਾਰਕ ਦੇ ਦੇਸ਼ਾਂ ਦੇ ਪ੍ਰਾਈਮ ਮਿਨਿਸਟਰ ਨੂੰ ਸੱਦਿਆ, ਨਵਾਜ਼ ਸ਼ਰੀਫ ਵੀ ਜਿਹੜੇ ਉਹ ਚਲੇ ਗਏ ਉੱਥੇ, ਜਿਹੜਾ ਹਾਲਾਂਕਿ ਅਸੀਂ ਉਦੋਂ ਵੀ ਸੈਗਮੈਂਟ ਕੀਤਾ ਸੀ ਕਿ ਨਹੀਂ ਜਾਣਾ ਚਾਹੀਦਾ ਸੀ, ਲੇਕਿਨ ਉਹ ਸਾਰਾ ਜਿਹਨੂੰ ਕਹਿੰਦੇ ਨੇ ਕਿ ਵੀ ਡਿਸੈਪਸ਼ਨ ਸੀ। ਜਿਵੇਂ ਉਹ ਮੋਸਾਦ ਦਾ ਇਹ ਸਲੋਗਨ ਹੈ ਨਾ ਕਿ ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਿਨ ਦਾ ਵਾਰ, ਕਿ ਵੀ ਅਸੀਂ ਇਵੇਂ ਹੀ ਜਿੱਤਦੇ ਹਾਂ ਡਿਸੈਪਸ਼ਨ ਕਰਕੇ। ਔਰ ਫਿਰ ਕਿਵੇਂ ਭਾਰਤ ਨੇ ਪਾਕਿਸਤਾਨ ਨੂੰ ਦੁਨੀਆ ਭਰ 'ਚ ਆਈਸੋਲੇਟ ਕਰਨ ਦੇ ਲਈ ਐਪੀ ਸੈਂਟਰ ਆਫ ਟੈਰਰਿਜ਼ਮ, ਮਦਰ ਆਫ ਟੈਰਰਿਜ਼ਮ, ਰੈਡੀਕਲ ਇਸਲਾਮਾਈਜੇਸ਼ਨ, ਹਰ ਫਰੰਟ ਦੇ ਉੱਤੇ। ਇਹੀ ਨਹੀਂ ਕਿ ਉਹਨਾਂ ਨੇ ਹਰ ਉਸ ਪਲੇਟਫਾਰਮ ਨੂੰ ਜਿਹੜਾ ਸਾਊਥ ਏਸ਼ੀਆ 'ਚ ਹਾਰਟ ਆਫ ਏਸ਼ੀਆ ਜਾਂ ਦੂਸਰੀਆਂ ਜਿਹੜੀਆਂ ਨੇ ਉਹਨਾਂ ਦਾ ਬ੍ਰਿਕਸ ਔਰ ਦੂਸਰੇ ਇੰਟਰਨੈਸ਼ਨਲ ਪਲੇਟਫਾਰਮ ਤੇ, UN ਦੇ ਵਿੱਚ ਹਰ ਪਲੇਟਫਾਰਮ ਤੇ ਕਿ ਜੀ ਪਾਕਿਸਤਾਨ ਇਹ, ਔਰ ਉੱਥੇ ਆਪਣੇ ਲੋਕਾਂ ਨੂੰ ਪ੍ਰਚਾਰ ਕਿ ਪਾਕਿਸਤਾਨ ਫੇਲਡ ਸਟੇਟ ਗਿਆ, ਕੱਢਤਾ, ਨੈਗੇਟ ਹੋ ਗਿਆ, ਫਲਾਣਾ ਹੋ ਗਿਆ। ਔਰ ਹੁਣ ਪਾਕਿਸਤਾਨ ਜ਼ਾਹਰ ਹੈ, ਅਸੀਂ ਜ਼ਿਕਰ ਕੀਤਾ ਸੀ ਕਿ ਵੀ ਉਹਦੀ ਇਕਨੋਮੀ ਵੀ 4% ਗਰੋ ਹੋਈ ਹੈ ਇਸ ਸਾਰੇ ਦੇ ਵਿੱਚ। ਔਰ ਬੰਗਲਾਦੇਸ਼ ਨੇ ਪਰ ਕੈਪੀਟਾ ਇਨਕਮ ਜਿਹਨਾਂ ਨੂੰ ਪਿੱਛੇ ਛੱਡ ਦਿੱਤਾ। ਲੇਕਿਨ ਉਹ ਕਹਿੰਦੇ ਨੇ ਕਿ ਵੀ ਸੱਪ ਮਰ ਗਿਆ ਪਰ ਵੱਟ ਨਹੀਂ ਗਿਆ, ਜਿਵੇਂ ਹੁੰਦਾ ਨਾ ਸੱਪ ਦੇ ਵਿੱਚ, ਉਵੇਂ ਹੀ ਜਦੋਂ ਸੜ ਗਿਆ, ਮਰ ਗਿਆ ਨਹੀਂ, ਸੱਪ ਸੜ ਗਿਆ ਜਦੋਂ ਸੜ ਜਾਂਦਾ ਹਾਂ, ਰੱਸੀ ਸੜ ਗਈ, ਬਲ ਨਹੀਂ ਗਿਆ। ਵੈਸੇ ਇਹੀ ਪਾਰਟ ਜੇ ਤੁਸੀਂ ਇਹਨਾਂ ਦਾ ਵਰਤਾਰਾ ਦੇਖੋ ਤੇ ਇਹੀ ਵਰਤਾਰਾ ਹੈ ਕਿ ਇਸ ਵੇਲੇ ਇਹਨਾਂ ਦਾ ਨੱਕ ਥੱਲੇ ਰਗੜਿਆ ਗਿਆ। ਲੇਕਿਨ ਜੈ ਸ਼ੰਕਰ ਜੇ ਉਹ UN ਦੇ ਸੈਕਟਰੀ ਜਨਰਲ ਨੂੰ ਮਿਲਦਾ ਹੈ, ਐਂਟੋਨੀਓ ਗੁਟਰੇਸ ਨੂੰ ਨਿਊਯਾਰਕ 'ਚ, ਤੇ ਇਸ ਖਬਰ ਦੀ ਹੈਡਲਾਈਨ ਹੈ ਰੈਡੀਕਲਾਈਜੇਸ਼ਨ ਟੈਰਰਿਜ਼ਮ ਮੇਨ ਚੈਲੰਜਸ, ਐਕਸਟਰਨਲ ਅਫੇਅਰ ਮਿਨਿਸਟਰ ਟੈਲਸ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ। ਉਹਨੇ ਕਿਹਾ ਜੀ ਦੁਨੀਆ ਇਹਨਾਂ ਨੂੰ ਹੋਰ ਕੋਈ ਚਾਰਾ ਹੀ ਨਜ਼ਰ ਨਹੀਂ ਆਉਂਦਾ। ਹੁਣ ਜਦੋਂ ਇਹ ਦੋਨੋਂ ਹੀ ਕਹਿ ਰਹੇ ਹੁੰਦੇ ਨੇ, ਰੈਡੀਕਲਾਈਜੇਸ਼ਨ ਤਾਂ ਵੀ ਪਾਕਿਸਤਾਨ ਸੈਂਟਰਿਕ ਹੁੰਦਾ ਹੈ, ਤੇ ਜਦੋਂ ਟੈਰਰਿਜ਼ਮ ਕਹਿ ਰਹੇ ਹੁੰਦੇ ਨੇ ਉਦੋਂ ਵੀ ਪਾਕਿਸਤਾਨ ਸੈਂਟਰ। ਹਾਲਾਂਕਿ ਦੁਨੀਆ ਦੀ ਸਭ ਤੋਂ ਵੱਡੀ ਟੈਰਰਿਸਟ ਜਮਾਤ RSS ਦੀ ਹੀ ਇਹ ਆਊਟਫਿਟ ਹੈ ਮੋਦੀ ਗਵਰਨਮੈਂਟ। ਔਰ ਇਸ ਵੇਲੇ ਹਿੰਦੂਤਵਾ ਦੇ ਨਾਂ ਥੱਲੇ ਜਿਸ ਕਿਸਮ ਦੀ ਰੈਡੀਕਲਾਈਜੇਸ਼ਨ ਹੰਡਰਡਸ ਆਫ ਮਿਲੀਅਨਸ ਦੀ ਕੀਤੀ ਜਾ ਰਹੀ ਹੈ, that is not happening anywhere around the world। ਲੇਕਿਨ ਇਹਦੇ ਬਾਵਜੂਦ ਜੇ ਰੱਸੀ ਸੜ ਗਈ ਪਰ ਵੱਟ ਨਹੀਂ ਗਿਆ, ਉਹ ਉਵੇਂ ਹੀ ਆਪਣੇ ਜ਼ਹਿਰ ਦਾ ਪ੍ਰਚਾਰ ਕਰ ਰਹੇ ਨੇ। ਔਰ ਉਹਨੇ ਅਜੇ ਉਹਨੂੰ ਮਿਲਣਾ ਹੈ ਕਿਉਂਕਿ ਜਿਹੜੇ ਸੈਕਟਰੀ ਆਫ ਸਟੇਟ ਨੇ ਉਹਨਾਂ ਨੇ ਅੱਜ ਵਾਪਸ ਆਣਾ। ਔਰ ਇਸ ਤੋਂ ਇਲਾਵਾ ਜਿਹੜਾ ਕਿਹਾ ਜਾ ਰਿਹਾ ਹੈ ਕਿ ਜੈ ਸ਼ੰਕਰ ਦੀ ਮੀਟਿੰਗ ਜਿਹੜੇ ਸਿਕਿਉਰਿਟੀ ਦੇ ਨਾਲ ਸੰਬੰਧਿਤ ਨੇ ਐਡਵਾਈਜ਼ਰ ਮਿਸਟਰ ਜੇਕ ਸਲੀਵਾਨ, ਉਹਨਾਂ ਦੇ ਨਾਲ ਵੀ ਮੀਟਿੰਗ ਹੋਏਗੀ। ਔਰ ਆਲਰੇਡੀ ਜਿਹੜਾ ਮਿਸਟਰ ਜੈਕ ਸਲੀਵਾਨ ਇਹ ਪਾਕਿਸਤਾਨ ਦੇ ਸਿਕਿਉਰਿਟੀ ਐਡਵਾਈਜ਼ਰ ਨਾਲ ਮਿਲ ਚੁੱਕੇ ਨੇ ਜਨੀਵਾ ਦੇ ਵਿੱਚ, ਔਰ ਆਲਰੇਡੀ ਚੱਲ ਰਿਹਾ। ਸੋ ਇਹਨੂੰ ਕਿਉਂਕਿ ਪਹਿਲੀ ਵਾਰ ਬਾਈਡਨ ਐਡਮਿਨਿਸਟ੍ਰੇਸ਼ਨ ਪਾਵਰ 'ਚ ਆਉਣ ਤੋਂ ਬਾਅਦ ਇੰਡੀਆ ਦਾ ਫੋਰਨ ਮਿਨਿਸਟਰ ਆਇਆ, ਪਰ ਲੈ ਦੇ ਕੇ ਜਿਹੜਾ ਅਮਰੀਕਾ ਦਾ ਇੰਟਰਸਟ ਹੈ ਉਹ ਤਾਂ ਜਿਵੇਂ ਸਟੇਟ ਡਿਪਾਰਟਮੈਂਟ ਸਪੋਕਸਪਰਸਨ ਸੈਡ, Mr. Blinken and Jaishankar would discuss a wide range of issues including COVID-19,
efforts to strengthen Indo-Pacific cooperation through the Quad, enhanced UN and multilateral cooperation. ਸੋ ਘੱਟੋ ਘੱਟ ਅਮਰੀਕਾ ਹਾਲ ਦੀ ਘੜੀ ਐਂਟਾਈ ਪਾਕਿਸਤਾਨ ਏਜੰਡਾ ਉਹਨਾਂ ਦੇ ਜਿਹੜਾ ਕੋਈ ਡਿਸਕਸ਼ਨ ਤਾਂ ਨਹੀਂ ਹੈ, ਲੇਕਿਨ ਇਹ ਜਿਹੜਾ ਉਹਨਾਂ ਨੇ ਦੱਸਤਾ ਜੀ ਕੁਆਡ ਮੋਢੇ ਨੂੰ ਜਰਾ ਚੰਗੀ ਤਰ੍ਹਾਂ ਮਾਲਿਸ਼ ਕਰ ਲਓ ਤਾਂ ਕਿ ਜਿਹੜਾ ਉਹ ਅਸੀਂ ਰੱਖਣਾ ਹੈ, ਬੰਦੂਕ ਤੁਹਾਡੇ ਮੋਢੇ ਤੇ ਰੱਖਣੀ ਹੈ, ਫਾਇਰ ਅਸੀਂ ਚੀਨ ਵੱਲ ਕਰਨਾ। ਪਰ ਕੁੱਲ ਮਿਲਾ ਕੇ ਮੈਂ ਦੇਖਦਾ ਕਿ ਵੀ ਚਾਹੀਦਾ ਤੁਸੀਂ ਇਹਨਾਂ ਦੀ ਫਿਰਕੂ ਪੋਲਿਟਿਕਸ ਦੇਖੋ, ਜਿਸ ਚਾਈਨਾ ਨੇ ਕੁੱਟਿਆ ਚੰਗੀ ਤਰ੍ਹਾਂ ਇਹਨਾਂ ਦੀ ਜ਼ਮੀਨ ਵੀ ਖੋਈ, ਔਰ ਇਹਨਾਂ ਨੇ ਕਿਵੇਂ ਰਿਐਕਟ ਕੀਤਾ ਸੀ ਕਿ ਜੀ ਇਹਨਾਂ ਦਾ ਅਸੀਂ ਟਿਕਟੌਕ ਬੈਨ ਕਰ ਦਿੱਤਾ ਹੈ, 170 ਐਪਸ ਬੰਦ ਕਰ ਦਿੱਤੀਆਂ। ਹੁਣ ਉਹਨਾਂ ਦਾ ਮਿਨਿਸਟਰ ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ ਕਿ ਇੰਨੇ ਹਜ਼ਾਰ ਆਕਸੀਜਨ ਕਨਸੈਂਟਰੇਟ ਸਿਲੰਡਰ ਚੀਨ ਤੋਂ ਅਸੀਂ ਇੰਪੋਰਟ ਕੀਤੇ। ਹੁਣ ਉਸੇ ਚੀਨ ਤੋਂ ਜਿਹਦਾ ਟਿਕਟੌਕ ਤੇ ਦੂਜਾ ਬੈਨ ਕਰਨ ਤੱਕ ਗਿਆ ਸਭ ਮੈਡੀਕਲ, ਔਰ ਪਿਛਲੇ ਸਾਲ ਨਾਲੋਂ ਇਸ ਸਾਲ ਚੀਨ ਤੋਂ ਜ਼ਿਆਦਾ ਚੀਜ਼ਾਂ ਇੰਪੋਰਟ ਕੀਤੀਆਂ। ਇਹ ਇਹਨਾਂ ਦੀ ਹਕੀਕਤ ਹੈ। ਪਰ ਪਾਕਿਸਤਾਨ ਪ੍ਰਤੀ ਨਫ਼ਰਤ ਦੇਖੋ, ਪਾਕਿਸਤਾਨ ਦੀ ਈਦੀ ਫਾਊਂਡੇਸ਼ਨ ਨੇ, ਉਹਨਾਂ ਦੀ ਹਕੂਮਤ ਨੇ ਆਫਰ ਕੀਤਾ, ਪੰਜਾਬ ਗਵਰਨਮੈਂਟ ਅਮਰਿੰਦਰ ਸਿੰਘ ਦੀ, ਕਿਉਂਕਿ ਜ਼ਾਹਰ ਹੈ ਪੰਜਾਬ ਵੀ ਸੈਕੰਡ ਵੇਵ ਦੇ ਜਿਹੜਾ ਉਸ ਦੀ ਜ਼ਦ 'ਚ ਆ ਰਿਹਾ ਸੀ ਕਿ ਭਾਈ ਅਸੀਂ, ਉਹਨਾਂ ਨੇ ਇੰਡੀਪੈਂਡੈਂਟਲੀ ਕੋਸ਼ਿਸ਼ ਕੀਤੀ, ਹੋਰ ਪਾਸਿਓਂ ਸੈਂਟਰ ਦੇ ਨਹੀਂ ਸੀ ਰਹੀ, ਤੇ ਉਹਨਾਂ ਨੇ ਕਿਹਾ ਜੀ ਪਾਕਿਸਤਾਨ ਤੋਂ ਆ ਲੈਣ ਦਿਓ, ਲਾਹੌਰੋਂ 15 ਮਿੰਟ ਨੇ, 15 ਮੀਲ ਹੈ ਸਾਡੇ, ਔਰ ਉਹਨਾਂ ਨੇ ਕਿਹਾ ਜੀ ਨਹੀਂ ਪਾਕਿਸਤਾਨ ਤੋਂ ਨਹੀਂ ਲੈਣੇ। ਹੁਣ ਇਹਨਾਂ ਦੇ ਜਿਹੜੇ ਬੀਜੇਪੀ ਦੇ ਮਿਨਿਸਟਰ ਔਰ ਦੂਜੇ ਜਿਹੜੇ ਚੀਨ ਨਾਲ ਨਫ਼ਰਤ ਨਾਲ ਭਰੇ ਹੋਏ ਸੀ, ਉਹ ਚੀਨ ਦੀ ਆਕਸੀਜਨ ਜਿਹੜੀ ਆ ਉਹਨਾਂ ਦੇ ਸਾਹਾਂ 'ਚ ਹੈ, ਔਰ ਉਹੀ ਉਹਨਾਂ ਦੇ ਖੂਨ 'ਚ ਘੁਲੀ ਹੋਈ ਹੈ। ਤੇ ਹੁਣ ਉਹ ਤਾਂ ਮੇਰਾ ਖਿਆਲ ਅੱਧ ਬੇਹੋਸ਼ੀ 'ਚ ਵੀ ਕਹਿੰਦੇ ਹੋਣੇ ਹਿੰਦੀ ਚੀਨੀ ਭਾਈ ਭਾਈ, ਜੁੱਤੀਆਂ ਖਾ ਕੇ ਵੀ। ਲੇਕਿਨ ਇਹਦਾ ਹਾਲ ਦੇਖ ਲਓ ਜੈ ਸ਼ੰਕਰ ਦਾ, ਕਿ ਉਹੀ ਨਫ਼ਰਤ, ਉਹੀ ਰੈਡੀਕਲਾਈਜੇਸ਼ਨ ਔਰ ਉਹੀ ਟੈਰਰਿਜ਼ਮ ਦਾ ਰਾਗ ਜਿਹੜਾ ਇਹ ਖੁਦ ਨੇ। ਬਿਲਕੁਲ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।